ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सच सच विच बहुत मेहरबानी जी। डॉक्टर साहब अज 15 मार्च 2019 दो चेत नानकशाही संमत 551 का दिन है। डॉक्टर साहब प्रोग्राम शुरू करने तो पहला असीं अपने दर्शकों ते श्रोतियां नूं दस दईए व्यूअर्स, जे तुसीं हक सच इंसाफ ते पैरा दिन दा इक्को एक चैनल TV 84 नूं देखना चाहते हो तां तुसीं देख सकदे स्पैक्ट्रम केबल, आरसीएन केबल, बेल 5 केबल कैनेडा, roku, जादू बॉक्स, शावा, फेसबुक TV 84 दी ऐप राहीं ऑनलाइन स्ट्रीमिंग एंड IP बॉक्स ते तुसीं TV 84 नूं देख सकदे हो। व्यूअर्स, जे तुसीं TV 84 नाल जां प्रोग्राम सच सच नाल फेसबुक राहीं जुड़े हो तां इस नूं वध तो वध लाइक करो ते शेयर करो अते नाल ही YouTube ते सबसक्राइब भी करो। थैंक यू सो मच। सो कीप वाचिंग TV 84। जी डॉक्टर साहब, प्रोग्राम के शुरू में जिस तरह कि सानू सारिਆਂ ਨੂੰ पता कि अज न्यूजीलैंड ਦੇ ਵਿੱਚ एक बहुत ही दुखदायक जो घटना वापरी है, दो मसीतां ਦੇ ਉੱਪਰ ਅਟੈਕ ਹੋਇਆ। देखो दुनिया ਦੇ ਵਿੱਚ ਰੱਬ ਨੇ ਉਸ ਨੂਰ ਨੇ एक ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਸਾਰੀ ਖਲਕਤ ਕਾਇਨਾਤ ਪੈਦਾ ਕੀਤੀ। ਕਾਇਨਾਤ ਦੇ ਵਿੱਚ ਸਾਡੀ ਧਰਤੀ ਜੀ, ਧਰਤੀ ਦੇ ਵਿੱਚ ਇਹ ਮਨੁੱਖ ਜਿਸ ਨੂੰ ਇਸ ਸਾਰੀ ਖਲਕਤ ਦਾ ਸਰਦਾਰ ਬਣਾਇਆ। ਬਿਲਕੁਲ ਗੁਰਬਾਣੀ ਚ ਅਸੀਂ ਪੜ੍ਹਦੇ ਹਾਂ ਕਿ ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਜੀ, ਕਿ ਸਾਰੀਆਂ ਫਾਰਮਸ ਆਫ ਲਾਈਫ ਜਿਹੜੀਆਂ ਨੇ ਉਹ ਅਲਟੀਮੇਟਲੀ ਇਨਸਾਨ ਨੂੰ, ਹਿਊਮਨ ਬੀਇੰਗ ਨੂੰ ਆਪਣਾ ਆਪਾ ਦਿੰਦੀਆਂ ਨੇ ਜਾਂ ਹਿਊਮਨ ਬੀਇੰਗ ਇਸ ਦਾ ਸਰਦਾਰ ਹੈ ਇਸ ਧਰਤੀ ਤੇ, ਉਹਦੀ ਸਿਕਦਾਰੀ ਹੈ। ਪਿਆਰ ਦੀ ਦੌਲਤ ਦੇ ਨਾਲ ਰੱਬ ਨੇ ਇਨਸਾਨ ਨੂੰ ਵੀ ਮਾਲਾ ਮਾਲ ਕੀਤਾ ਜੀ, ਪਰ ਜਦੋਂ ਅਸੀਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਇਹ ਨਾਲ ਦੀ ਨਾਲ ਨਫ਼ਰਤ, ਸ਼ੈਤਾਨੀਅਤ ਜਿਹਦਾ ਵਜੂਦ ਰੱਬ ਦੇ ਨਾਲ ਬਰਾਬਰ ਹੀ ਤੁਰਿਆ ਆਉਂਦਾ ਹੈ। ਜੀ, ਜੇ 7-8 ਹਜ਼ਾਰ ਸਾਲ ਦਾ ਇਨਸਾਨੀ ਇਤਿਹਾਸ ਦੇਖੀਏ ਤੇ ਬਹੁਤ ਵਾਰ ਜਦੋਂ ਇਹ ਨਫ਼ਰਤ ਵਾਲੀਆਂ ਤਾਕਤਾਂ, ਨਫ਼ਰਤ ਵਾਲੇ ਜ਼ਿਹਨ, ਨਫ਼ਰਤ ਵਾਲਾ ਮਾਹੌਲ ਚਾਰ ਚਫੇਰੇ ਪਸਰ ਜਾਂਦਾ ਹੈ ਤੇ ਫਿਰ ਇਨਸਾਨੀਅਤ ਖਤਮ ਹੋ ਜਾਂਦੀ ਹੈ। ਬਿਲਕੁਲ ਬੇਸ਼ੱਕ ਅਸੀਂ ਕਈ ਵਾਰ ਕਹਿੰਦੇ ਹਾਂ ਵੀ ਹੈਵਾਨੀਅਤ ਆ ਜਾਂਦੀ ਹੈ, ਪਰ ਮੈਂ ਕਈ ਵਾਰ ਦੇਖਦਾ ਵੀ ਇਹ ਹੈਵਾਨਾਂ ਦੇ ਨਾਲ ਇਨਜਸਟਿਸ ਹੈ, ਉਹਨਾਂ ਦੇ ਨਾਲ ਨਾਇਨਸਾਫੀ ਹੈ। ਜੀ, ਕਿਉਂਕਿ ਹੈਵਾਨ ਜਦੋਂ ਮਾਰਦੇ ਨੇ ਦੂਸਰੇ ਹੈਵਾਨ ਨੂੰ, ਆਪਣੇ ਤੋਂ ਘੱਟ ਤਾਕਤ ਵਾਲੇ ਨੂੰ, ਤੇ ਆਪਣੀ ਖੁਰਾਕ ਲਈ ਮਾਰਦੇ ਨੇ, ਫੂਡ ਲਈ ਮਾਰਦੇ ਨੇ। ਬਿਲਕੁਲ ਬਿਲਕੁਲ। ਅਦਰਵਾਈਜ਼ ਜੇ ਨਫ਼ਰਤ ਜਾਂ ਉਹਨਾਂ ਦਾ ਸ਼ੌਕ ਬਣ ਜਾਂਦਾ ਤੇ ਫਿਰ ਸਾਰੇ ਜੰਗਲ ਖਾਲੀ ਹੁੰਦੇ। ਉਹ ਸਿਰਫ ਉਹਨਾਂ ਦੀ ਪੇਟ ਦੀ ਅੱਗ ਹੈ ਜਿਸ ਦੇ ਲਈ ਰੱਬ ਨੇ ਉਹਨਾਂ ਦਾ ਆਹਾਰ ਵੀ, ਉਹਨਾਂ ਦਾ ਫੂਡ ਵੀ ਜਿਹੜਾ ਉਹ ਐਨੀਮਲ ਰੱਖਿਆ ਹੋਇਆ। ਲੇਕਿਨ ਇਹ ਮਨੁੱਖ, ਇਹ ਇਨਸਾਨ ਜਿਸ ਨੂੰ ਇਸ ਧਰਤੀ ਦਾ ਸਿਕਦਾਰ ਬਣਾਇਆ, ਬਾਦਸ਼ਾਹ ਬਣਾਇਆ, ਮੈਂ ਸਮਝਦਾ ਕਿ ਵੀ ਇਹ ਇਸ ਹੱਦ ਤੱਕ ਜੇ 7-8 ਹਜ਼ਾਰ ਸਾਲ ਦੇ ਇਸ ਇਤਿਹਾਸ ਦੇਖੀਏ ਤੇ ਸਾਡੇ ਉੱਤੇ ਗੈਰ ਇਨਸਾਨੀਅਤ ਹਾਵੀ ਰਹੀ। ਬਹੁਤ ਸਾਰੇ ਸਾਡੇ ਕੰਮ ਹੈਵਾਨੀਅਤ ਵਾਲੇ ਨੇ ਔਰ ਪਿਆਰ ਦੀ ਥਾਂ ਤੇ ਅਸੀਂ ਨਫ਼ਰਤ, ਈਰਖਾ, ਇੱਕ ਦੂਸਰੇ ਦੇ ਪ੍ਰਤੀ ਜਿਹੜਾ ਉਸ ਦੇ ਹੱਕ ਖੋਣ ਦੀ ਗੱਲ, ਜ਼ੁਲਮ, ਬਰਬਰੀਅਤ, ਇਹੀ ਚੀਜ਼ਾਂ ਸਾਡੇ ਤੇ ਹਾਵੀ ਰਹੀਆਂ। ਔਰ 21ਵੀਂ ਸਦੀ ਚ ਅਸੀਂ ਆ ਗਏ, ਬੜੇ ਅਸੀਂ ਆਪਣੇ ਆਪ ਨੂੰ ਸਿਆਣੇ ਸਮਝਦੇ ਹਾਂ ਕਿ ਜੀ ਦੇਖੋ ਸਾਡੇ ਦਿਮਾਗ ਦੀਆਂ ਕਾਢਾਂ, ਦੇਖੋ ਸਾਇੰਸ ਨੇ ਕੀ ਕਰ ਦਿੱਤਾ ਹੈ, ਅਸੀਂ ਸਮੁੰਦਰ ਫਰੋਲ ਮਾਰਿਆ ਹੈ, ਅਸੀਂ ਉੱਪਰ ਸਪੇਸ ਤੇ ਚਲੇ ਗਏ, ਅਸੀਂ ਚੰਦਰਮਾ ਲੱਭ ਲਿਆ, ਅਸੀਂ ਮੰਗਲ ਲੱਭ ਲਿਆ। ਪਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਅਸੀਂ ਹੋਰ ਬਹੁਤ ਪਾਸੇ ਮੱਲਾਂ ਮਾਰਨ ਦਾ ਦਾਅਵਾ ਕਰਦੇ ਹਾਂ ਪਰ ਅਸੀਂ ਇਨਸਾਨ ਨਹੀਂ ਰਹੇ। ਜਦੋਂ ਕਿਸੇ ਨੇ ਪੰਜਾਬੀ ਚ ਲਾਈਨ ਕਹੀ ਸੀ ਕਿ ਇਹ ਬੰਦਿਆ ਤੂੰ ਰੱਬ ਦਾ ਬੰਦਾ ਹੈ, ਬੰਦਾ ਹੀ ਰਹੋ, ਸ਼ੈਤਾਨ ਨਾ ਬਣ। ਤੇ ਮੈਨੂੰ ਇਹ ਲੱਗਦਾ ਹੈ ਵੀ ਅਸਰ ਇਹੀ ਹੋਇਆ ਕਿ ਅੱਜ ਸਾਡਾ ਇੱਕ ਵੱਡਾ ਤਬਕਾ ਸ਼ੈਤਾਨੀਅਤ ਦੀ ਜਕੜ ਥੱਲੇ ਹੈ। ਜੋ ਕੁਝ ਨਿਊਜ਼ੀਲੈਂਡ ਦੇ ਵਿੱਚ ਹੋਇਆ ਹੁਣ, ਜਿਸ ਦੇ ਵੇਰਵੇ ਸਾਹਮਣੇ ਨੇ ਕਿ ਕਿਵੇਂ ਇੱਕ ਨਸਲਵਾਦੀ, ਨਫ਼ਰਤ ਨਾਲ ਭਰੇ ਹੋਏ ਆਸਟ੍ਰੇਲੀਅਨ ਗੋਰੇ ਨੇ ਜਿਹੜਾ ਮਾਹੌਲ ਸਿਰਜਿਆ ਹੋਇਆ ਹੈ ਇਸ ਵੇਲੇ ਇਸ ਦੁਨੀਆ ਦੇ ਉੱਤੇ, ਜਿਸ ਦੇ ਵਿੱਚ ਪਿਆਰ ਜਿਹੜਾ ਉਸ ਦੀ ਕੋਈ ਥਾਂ ਨਹੀਂ ਹੈ। ਉਸ ਦੀ ਥਾਂ ਦੇ ਉੱਤੇ ਨਫ਼ਰਤ, ਨਸਲਵਾਦ
ਆਪਣੇ ਤੋਂ ਅੱਡ ਦਿਸਣ ਵਾਲੇ ਨੂੰ ਨਫ਼ਰਤ ਕਰੋ, ਜਿਹਦੇ ਨਾਲ ਤੁਹਾਡਾ ਅਕੀਦਾ ਨਹੀਂ ਮਿਲਦਾ ਉਸ ਨੂੰ ਨਫ਼ਰਤ ਕਰੋ ਜੀ। ਔਰ ਇੱਕ ਜ਼ਮਾਨਾ ਤਾਂ ਜਦੋਂ ਕਬੀਲਿਆਂ ਦੀਆਂ ਲੜਾਈਆਂ ਹੁੰਦੀਆਂ ਸੀ ਜਾਂ ਕਬੀਲੇ ਇੱਕ ਤੋਂ ਦੂਜੀ ਥਾਂ ਜਾ ਕੇ ਕੋਈ ਹੋਰ ਥਾਂ ਮਰਦੇ ਸੀ, ਉਹਨਾਂ ਦਾ ਸ਼ਾਇਦ ਜਿਹੜਾ ਵੱਡਾ ਮਕਸਦ ਤਾਂ ਪਹਿਲਾਂ ਖੁਰਾਕ ਹੀ ਹੁੰਦਾ ਸੀ ਉਹਨਾਂ ਦੇ ਮਵੇਸ਼ੀਆਂ ਦੇ ਲਈ, ਜਿਹਨੂੰ ਅਸੀਂ ਗ੍ਰੀਨ ਪੈਸਚਰ ਕਹਿੰਦੇ ਜੀ। ਪਰ ਅੱਜ ਇਸ ਦੁਨੀਆ ਦੇ ਵਿੱਚ ਜਿੱਥੇ ਰੱਬ ਨੇ ਹਰ ਚੀਜ਼ ਨਾਲ ਇਸ ਧਰਤੀ ਨੂੰ ਮਾਲਾ ਮਾਲ ਕੀਤਾ ਹੋਇਆ ਹੈ, ਇਹ ਸਾਡੀ ਨਫ਼ਰਤ ਦੀ ਅੱਗ ਜਿਹੜੀ ਹੈ ਇਹਨੇ ਬੁਝਣਾ ਤਾਂ ਕੀ ਹੈ ਜੀ। ਇਹ ਜਿਹੜਾ ਹੈ ਇਸ ਦੇ ਭਾਂਬੜ ਚਾਰ ਚਫੇਰੇ ਮਚੇ ਹੋਏ ਨੇ। ਔਰ ਅੱਜ ਦੀ ਦੁਨੀਆ 'ਚ ਜਦੋਂ ਕਿ ਬਹੁਤ ਸਾਰੇ ਸਾਡੇ ਕੋਲ ਸੁੱਖ ਆਰਾਮ ਦੇ ਵਸੀਲੇ ਨੇ, ਇੱਕ ਦੂਸਰੇ ਤੱਕ ਪਹੁੰਚ ਕਰਨ ਦੇ ਵਸੀਲੇ ਨੇ, ਅਸੀਂ ਬੜੇ ਫਖਰ ਨਾਲ ਇਸ ਧਰਤੀ ਬਾਰੇ ਕਹਿੰਦੇ ਹਾਂ ਕਿ ਜੀ ਉਹ ਕੋਈ ਬ੍ਰੈਕਫਾਸਟ ਏਸ਼ੀਆ 'ਚ ਕਰਦਾ ਹੈ, ਲੰਚ ਆ ਕੇ ਯੂਰਪ 'ਚ ਕਰਦਾ ਹੈ, ਡਿਨਰ ਆ ਕੇ ਉਹ ਨਾਰਥ ਅਮਰੀਕਾ 'ਚ ਕਰਦਾ ਹੈ। ਜੀ। ਸੋ ਅਸੀਂ ਇੱਕ ਪਿੰਡ ਬਣ ਗਏ ਹਾਂ, ਅਸੀਂ ਕਹਿੰਦੇ ਹਾਂ ਜੀ ਅਸੀਂ ਇੱਕ ਇਹ ਧਰਤੀ ਜਿਹੜੀ ਹੈ ਗਲੋਬਲ ਵਿਲੇਜ ਹੈ। ਪਰ ਤੁਸੀਂ ਦੇਖੋ ਵੀ ਇਸ ਗਲੋਬਲ ਵਿਲੇਜ 'ਚ ਜਿੱਥੇ ਸਾਡੀਆਂ ਬਾਕੀ ਐਕਟੀਵਿਟੀਜ਼ ਇੰਨੀ ਫਾਸਟ ਹੋ ਗਈਆਂ ਨੇ, ਇਹ ਨਫ਼ਰਤ ਵੀ ਕਿੰਨੀ ਤੇਜ਼ੀ ਨਾਲ ਫੈਲੀ ਹੋਈ ਹੈ। ਔਰ ਚਾਰ ਚਫੇਰੇ ਮੈਨੂੰ ਕਈ ਵਾਰ ਇਹ ਲੱਗਦਾ ਹੈ ਕਿ ਵੀ ਅਸੀਂ ਕਦੇ ਜਦੋਂ ਆਪਣੇ ਉਹਨਾਂ ਮੁਲਕਾਂ ਦੀ ਲਾਅ ਐਂਡ ਆਰਡਰ ਦੀ ਗੱਲ ਕਰਦੇ ਸੀ ਜਾਂ ਇਹ ਸੋਚਦੇ ਸੀ ਕਿ ਭਾਈ ਕੋਈ ਘਰੋਂ ਗਿਆ ਸਵੇਰੇ ਸੁੱਖੀ ਸਾਂਦੀ ਇਹ ਦੁਆ ਕਰਦੇ ਸੀ ਕਿ ਭਾਈ ਸ਼ਾਮ ਨੂੰ ਵਾਪਸ ਆ ਜਾਏ। ਜਿਨ੍ਹਾਂ ਮੁਲਕਾਂ ਦੇ ਵਿੱਚ ਲਗਾਤਾਰ ਨਾ ਮਿਡਲ ਈਸਟ ਸੀ, ਕਦੇ ਲਬਨਾਨ ਬਾਰੇ ਹੁੰਦਾ ਸੀ ਜਿੱਥੇ ਸਿਵਲ ਵਾਰਸ ਚੱਲਦੀਆਂ ਸੀ, ਫਿਰ ਕੰਬੋਡੀਆ ਬਾਰੇ ਆ ਗਿਆ, ਫਿਰ ਕੋਰੀਆ ਬਾਰੇ ਵੀ ਪਤਾ ਨਹੀਂ ਕਿੱਥੇ ਕਿਹਦਾ ਬੰਬ ਡਿੱਗਣਾ ਹੈ, ਕਿੱਥੇ ਕਿਹਨੇ ਕੀ ਕਰਨਾ ਹੈ। ਪਰ ਇਹ ਵੈਸਟਰਨ ਸੁਸਾਇਟੀ ਵਾਲੇ ਮੁਲਕ ਜਿਹੜੇ ਆਪਣੇ ਆਪ ਨੂੰ ਸਿਵਲਾਈਜ਼ਡ ਔਰ ਬੜੇ ਜਿਹੜੇ ਨੇ ਅਗਾਂਹ ਵਧੂ ਪ੍ਰੋਗਰੈਸਿਵ ਦੱਸਦੇ ਨੇ, ਉਹਨਾਂ ਦੇ ਵਿੱਚ ਇਸ ਹੱਦ ਤੱਕ ਨਫ਼ਰਤ ਹੋਏਗੀ ਜਦੋਂ ਇਹਨਾਂ ਮੁਲਕਾਂ ਦੇ ਲੋਕਾਂ ਨੇ ਔਰ ਇਹਨਾਂ ਦੀਆਂ ਵਪਾਰਕ ਕੰਪਨੀਆਂ ਨੇ ਜਾ ਕੇ ਦੂਜਿਆਂ ਨੂੰ ਕਾਲੋਨੀਜ਼ ਬਣਾਇਆ, ਬਸਤੀਆਂ ਬਣਾਇਆ, ਉਹਨਾਂ ਨੂੰ ਲੁੱਟਿਆ ਕੁੱਟਿਆ। ਕਈ ਸਦੀਆਂ 16ਵੀਂ 15ਵੀਂ 16ਵੀਂ ਸਦੀ 'ਚ ਰਵੱਈਆ ਸ਼ੁਰੂ ਹੋ ਗਿਆ, 500 ਸਾਲ 400 ਸਾਲ ਜਾਰੀ ਰਿਹਾ। ਹੁਣ ਜੇ ਦੁਨੀਆ ਇੱਕ ਗਲੋਬਲ ਵਿਲੇਜ ਬਣੀ ਹੈ, ਉੱਥੋਂ ਦੇ ਲੋਕ ਆਪਣੀ ਰੋਟੀ ਰੋਜ਼ੀ ਦੇ ਲਈ ਬਾਹਰ ਨਿਕਲਦੇ ਨੇ। ਇੱਥੋਂ ਵਾਲੇ ਅਜੇ ਵੀ ਇਹਨਾਂ ਦੀਆਂ ਮਲਟੀਨੈਸ਼ਨਲ ਕੰਪਨੀਆਂ ਦੂਜੀਆਂ ਜਾ ਕੇ ਉੱਥੇ ਲੁੱਟਦੀਆਂ ਨੇ ਕਿਸੇ ਨਾ ਕਿਸੇ ਹੋਰ ਢੰਗ ਦੇ ਨਾਲ। ਇੱਕ ਨਵੀਂ ਕਿਸਮ ਦੀ ਐਕਸਪਲੋਇਟੇਸ਼ਨ ਆ ਗਈ ਤੇ ਫਿਰ ਇਸ ਸਭ ਦੇ ਨਾਲ ਕਿਉਂ ਇਹ ਨਫ਼ਰਤ ਹੈ ਕਿ ਤੁਹਾਨੂੰ ਦੂਸਰੀ ਸ਼ਕਲ ਵਾਲਾ ਬੁਰਾ ਲੱਗੇ, ਦੂਸਰੇ ਮਜ਼ਹਬ ਵਾਲਾ ਬੁਰਾ ਲੱਗੇ। ਔਰ ਇਹ ਆਸਟ੍ਰੇਲੀਅਨ ਗੋਰਾ ਜਿਹੜਾ ਇਸ ਆਈਡੀਓਲੋਜੀ ਦੀ ਜਿਹੜੀ ਨਫ਼ਰਤ ਦੇ ਉੱਤੇ ਖੜੀ ਹੈ, ਜਿਹਦੇ ਚ ਰੇਸਿਜ਼ਮ ਦਾ ਐਲੀਮੈਂਟ ਵੀ ਹੈ, ਰੇਸਿਜ਼ਮ ਜ਼ਾਹਰ ਹੈ, ਨਸਲਵਾਦ, ਜਿਸ ਦੇ ਵਿੱਚ ਯੂਰਪੀਅਨ ਸੁਪੀਰੀਅਰਿਟੀ ਦਾ ਐਂਗਲ ਵੀ ਹੈ ਕਿਉਂਕਿ ਜਿਹੜੀ ਉਹਦੇ ਕੋਲ ਸਟਫ ਮਿਲਿਆ। ਹਾਲਾਂਕਿ ਇਹ ਵੀ ਮੈਂ ਸਮਝਦਾ ਵੀ ਅਸੀਂ ਆਪਣੇ ਮੁਲਕਾਂ ਦੀ ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ, 18-19 ਮਿੰਟ ਉਹ ਬੰਦਾ 2 ਮਸੀਤਾਂ 'ਚ ਜਾ ਕੇ ਇੱਕ ਕ੍ਰਾਈਸਟ ਚਰਚ, ਕਿੰਨਾ ਕੁ ਨਿਊਜ਼ੀਲੈਂਡ ਮੁਲਕ ਹੈ, ਉਹਦੇ 2-3 ਵੱਡੇ ਸ਼ਹਿਰ ਨੇ, ਆਕਲੈਂਡ ਹੈ, ਕ੍ਰਾਈਸਟ ਚਰਚ ਹੈ, ਉਹਦੀ ਅਲ ਨੂਰ ਮਸਜਿਦ ਦੇ ਵਿੱਚ ਜਾ ਕੇ ਉਹ ਕਿੰਨੇ ਸ਼ਾਟ ਫਾਇਰ ਕਰਦਾ ਹੈ, ਉਹਨੂੰ ਨਾਲ ਦੀ ਨਾਲ ਲਾਈਵ ਉਹ ਫੇਸਬੁੱਕ ਤੇ ਕਰ ਰਿਹਾ ਹੈ। ਫਿਰ ਉਹ ਜਿਹੜਾ ਸੁਬਰਬ ਲਿਨਵੁੱਡ ਦੀ ਉਸ ਮਸਜਿਦ ਚਲਾ ਜਾਂਦਾ ਹੈ, ਉਸ ਸਾਰੇ ਦੇ ਵਿੱਚ ਵੀ। ਔਰ 19 ਮਿੰਟ ਉਹ ਲਾਈਵ ਚੱਲ ਰਿਹਾ। ਉਹਨਾਂ ਦੀ ਪੁਲਿਸ ਕਿੱਥੇ ਹੈ? ਉਹਨਾਂ ਦਾ ਸਾਰਾ ਐਡਮਿਨਿਸਟ੍ਰੇਸ਼ਨ, ਕਿਸੇ ਨੇ ਕਾਲ ਵੀ ਕੀਤੀ ਹੋਏਗੀ, ਨਜ਼ਰ ਵੀ ਫੇਸਬੁੱਕ ਤੇ ਜਿਹੜੇ ਮੋਨੀਟਰ ਕਰਦੇ ਨੇ ਜਾਂ ਦੂਜੇ, ਉਹਨਾਂ ਨੂੰ ਨਜ਼ਰ ਨਹੀਂ ਆਇਆ ਵੀ ਕੀ ਹੋ ਰਿਹਾ। ਜੀ ਬਿਲਕੁਲ। ਔਰ ਉਹਨੇ ਦਿਨ ਵੀ ਔਰ ਉਹਨੇ ਕੱਲ ਆਪਣੀ ਫੇਸਬੁੱਕ ਪੋਸਟ ਤੇ ਪਾਇਆ ਸੀ ਕਿ ਮੈਂ ਇਹ ਕੰਮ ਕਰਨ ਜਾ ਰਿਹਾ, ਕੋਈ ਮੋਨੀਟਰਿੰਗ ਨਹੀਂ ਹੈ। ਔਰ ਉਹਨੇ ਦਿਨ ਵੀ ਜਦੋਂ ਕਿ ਜੁਮੇ ਦੀ ਨਮਾਜ਼ ਹੁੰਦੀ ਹੈ, ਉਹਨਾਂ 2 ਮਸੀਤਾਂ 'ਚ ਵਿਚਾਰੇ ਉਹ ਲੋਕ ਜਿਹੜੇ ਰੱਬ ਨੂੰ ਮੰਨਣ ਵਾਲੇ, ਕੋਈ ਚਰਚ ਹੋਏ, ਗੁਰਦੁਆਰਾ ਹੋਏ, ਮੰਦਰ ਹੋਏ, ਮਸਜਿਦ ਹੋਏ, ਅਲਟੀਮੇਟਲੀ ਈਵਨ ਇਸ ਵੈਸਟ ਦੀ ਦੁਨੀਆ 'ਚ ਆ ਕੇ ਵੀ ਜਿੱਥੇ ਕਿ ਸ਼ਰਾਬ ਔਰ ਸ਼ਬਾਬ ਇਸ ਦੀ ਦੁਨੀਆ ਹੈ, ਜਿਹਨੂੰ ਫਰੀडम ਦੇ ਨਾਂ ਥੱਲੇ ਬਦ ਚਲਣੀ ਜਿਹੜੀ ਹੈ ਉਹ ਹੈ, ਉੱਥੇ ਜਿਹੜੇ ਲੋਕ ਧਾਰਮਿਕ ਥਾਵਾਂ ਦੇ ਉੱਤੇ ਖਾਸ ਦਿਨਾਂ ਦੇ ਮੌਕੇ ਤੇ ਹੀ ਜਾਂਦੇ ਨੇ, ਉਹ ਇਨਸਾਨੀਅਤ 'ਚ ਯਕੀਨ ਰੱਖਣ ਵਾਲੇ ਲੋਕ ਨੇ। ਉਹਨਾਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਔਰ ਇਹ ਉਸ ਨਫ਼ਰਤ ਦਾ ਨਤੀਜਾ ਹੈ ਕਿ ਉਸ ਨੇ ਜਦੋਂ ਤੱਕ ਉਸ ਨੇ ਆਪਣਾ ਕੰਮ, ਫਿਰ ਉਹ ਕਹਿੰਦਾ ਹੈ ਕਿ ਵੀ ਮੈਂ ਮਰਨਾ ਨਹੀਂ ਚਾਹੁੰਦਾ, ਆਪਣਾ ਜਿਹੜੀ ਉਹਨੇ ਲਿਖਿਆ ਕਿ ਮੈਂ ਜਿਉਂਦਾ ਰਹਿਣਾ ਚਾਹੁੰਦਾ ਤਾਂ ਕਿ ਮੇਰਾ ਡਰ ਰਹੇ। ਮਤਲਬ ਇਹ ਹੈ ਵੀ ਇੱਕ ਪਾਸੇ ਤਾਂ ਉਹ ਦੁਨੀਆ ਜਿਹੜੀ ਰੱਬ ਨੇ, ਜੇ ਅਸੀਂ
ਇਹ ਸਾਰੇ ਹੀ ਇਹ ਜਿਹੜੇ ਵਾਈਟ ਸੁਪਰੇਮਿਸਟ ਬਣੇ ਹੋਏ ਨੇ ਅਲਟੀਮੇਟਲੀ ਕ੍ਰਿਸਚੀਅਨਿਟੀ ਨੂੰ ਮੰਨਣ ਵਾਲੇ ਨੇ ਜੀ। ਕ੍ਰਿਸਚੀਅਨਿਟੀ 'ਚ ਜੇ ਗॉड ਕ੍ਰੀਏਟਡ ਮੈਨ ਇਨ ਹਿਜ਼ ਓਨ ਇਮੇਜ, ਬਿਲਕੁਲ ਕਿ ਜੀ ਰੱਬ ਨੇ ਆਪਣਾ ਬਣਾਇਆ ਤੇ ਰੱਬ ਨੇ ਨਫ਼ਰਤ ਔਰ ਇਹ ਨਸਲਵਾਦ ਦੇ ਥੱਲੇ ਇਨਸਾਨ ਬਣਾਇਆ। ਜੀ। ਕਿਹੜੇ ਰੱਬ ਨੂੰ ਇਹ ਮੰਨਦੇ ਨੇ ਔਰ ਕਿਹੜੇ ਇਸ ਦੂਜੇ ਨੂੰ ਕਰਦੇ ਨੇ। ਔਰ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਦੋਂ ਅਸੀਂ ਇਸ ਨਫ਼ਰਤ ਦੇ ਪਸਾਰੇ ਦੀ ਗੱਲ ਕਰਦੇ ਹਾਂ, ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਜਿਹੜਾ ਦਹਿਸ਼ਤਗਰਦੀ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ ਜੀ, ਉਹ ਕੋਈ, ਤੇ ਫਿਰ ਇਹੀ ਲੋਕ, ਮੈਨੂੰ ਉਹਨਾਂ ਦਾ ਇੱਕ RSS ਦਾ ਨਫ਼ਰਤ ਨਾਲ ਭਰਿਆ ਆਈਡੀਆਲੌਗ ਸੂਰਤ ਦੇ ਇੱਕ ਸੈਸ਼ਨ 'ਚ ਬੋਲ ਰਿਹਾ ਸੀ। ਉਹ ਕਹਿੰਦਾ ਜੀ ਜਦੋਂ ਇੱਥੇ ਮੁਸਲਮਾਨ ਦਹਿਸ਼ਤਗਰਦ ਆ ਕੇ ਕੁਝ ਕਰਦੇ ਨੇ ਤੇ ਜਿਹੜੇ ਬੜੇ ਪ੍ਰੋਗਰੈਸਿਵ ਕਿਸਮ ਦੇ ਲੋਕ ਤੇ ਕਹਿਣ ਵਾਲੇ ਨੇ ਇਹ ਕਹਿਣਗੇ ਜੀ ਦਹਿਸ਼ਤਗਰਦੀ ਦਾ ਕੋਈ ਧਰਮ ਨਹੀਂ ਹੁੰਦਾ। ਫਿਰ ਕਹਿੰਦਾ ਜੀ ਇਹਨਾਂ ਨੂੰ ਸਾੜੋ ਜਾ ਕੇ, ਉੱਥੇ ਮਿਊਨਿਸਪਲ ਕਮੇਟੀ ਮਿੱਟੀ ਦਾ ਤੇਲ ਪਾ ਕੇ ਸਾੜੇ, ਫਿਰ ਉਹਨੂੰ ਦਫਨ ਕਿਉਂ ਕਰਦੇ, ਉਦੋਂ ਧਰਮ ਕਿਵੇਂ ਆ ਜਾਂਦਾ। ਸੋ ਜਦੋਂ ਤਾਂ ਇਹ ਮੁਸਲਮਾਨਾਂ ਦੇ ਹਵਾਲੇ ਨਾਲ ਗੱਲ ਹੁੰਦੀ ਰਹੀ, ਉਹ ਤੁਸੀਂ 9/11 ਹੋਏ ਉਸ ਤੋਂ ਪਹਿਲਾਂ, ਉਸ ਤੋਂ ਬਾਅਦ ਲਗਾਤਾਰਤਾ ਨਾਲ ਇੱਕ ਟਰਮ ਕੋਇਨ ਕਰ ਲਈ ਗਈ ਇਸਲਾਮਿਕ ਟੈਰਰਿਜ਼ਮ, ਜਿਵੇਂ ਇਸਲਾਮ ਟੈਰਰਿਜ਼ਮ ਸਿਖਾਉਂਦਾ ਹੋਏ। ਔਰ ਇਸੇ ਤਰ੍ਹਾਂ ਅਸੀਂ ਜੇ ਸਿੱਖ ਕੰਟੈਕਸਟ ਦੇ ਵਿੱਚ ਵੀ ਦੇਖੀਏ ਭਾਰਤ ਦੇ ਵਿੱਚ ਕਿ ਕਿੱਥੇ ਤਾਂ ਇਹ ਦਹਿਸ਼ਤਗਰਦੀ ਇਹਨਾਂ ਦੇ ਵਿੱਚ ਬਿਲਟ ਇਨ ਹੈ ਜੀ। ਜੇ ਈਵਨ ਖੁਦਕਸ਼ ਹਮਲਿਆਂ ਦੀ ਗੱਲ ਹੁੰਦੀ ਹੈ ਫਿਰ ਵੀ ਇਸਲਾਮਿਕ ਇਹ ਭੁੱਲ ਜਾਂਦੇ ਨੇ ਵੀ ਸਭ ਤੋਂ ਪਹਿਲਾਂ ਜਿਹੜੇ ਖੁਦਕਸ਼ ਹਮਲਿਆਂ ਦੀ ਗੱਲ ਹਿੰਦੂ ਤਾਮਿਲਸ ਨੇ ਸ਼ੁਰੂ ਕੀਤੀ, ਲਿਟੇ ਨੇ, ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ ਨੇ। ਉਦੋਂ ਤਾਂ ਹਿੰਦੂ ਟੈਰਰਿਜ਼ਮ ਨੇ ਇੱਕ ਵਾਰ ਕੁਝ ਸਮਾਂ ਪਹਿਲਾਂ ਕੈਬਨਿਟ ਜਦੋਂ ਕਾਂਗਰਸ ਦੀ ਹਕੂਮਤ ਸੀ, ਇਹਨੇ ਕਿਸੇ ਨੇ ਕਿਹਾ ਸੀ ਭਗਵਾ ਟੈਰਰਿਜ਼ਮ, ਹਾਲਾਂਕਿ ਕਿਉਂਕਿ ਭਗਵਾ ਕਰਨਾ RSS ਦਾ ਏਜੰਡਾ ਹੈ, ਕੋਈ ਹਿੰਦੂ ਟੈਰਰਿਜ਼ਮ ਵੀ ਨਹੀਂ ਸੀ ਕਿਹਾ। ਸਭ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ ਸੀ ਕਿ ਜੀ ਇਹ ਭਗਵਾ ਟੈਰਰਿਜ਼ਮ ਹੈ, ਤੁਸੀਂ ਹਿੰਦੂ ਧਰਮ ਨੂੰ ਬਦਨਾਮ ਕਰ ਰਹੇ ਹੋ। ਪਰ ਇਹਨਾਂ ਨੂੰ ਸਿੱਖ ਟੈਰਰਿਸਟ ਕਹਿੰਦੇ ਆ, ਕੋਈ ਸ਼ਰਮ ਨਹੀਂ ਆਉਂਦੀ। ਸਿੱਖ ਟੈਰਰਿਜ਼ਮ ਬਣਾ ਦਿੱਤਾ ਹੈ, ਇਸਲਾਮਿਕ ਟੈਰਰਿਜ਼ਮ ਬਣਾ ਦਿੱਤਾ ਹੈ ਜਾਂ ਮੁਸਲਿਮ ਟੈਰਰਿਜ਼ਮ ਬਣਾ ਦਿੱਤਾ ਹੈ। ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਈਵਨ ਇਸ ਮੁੱਦੇ ਦੇ ਉੱਤੇ ਈਵਨ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ, ਭਾਵੇਂ ਉਹਦੀ ਸਿੰਪੈਥੈਟਿਕ ਸਟੇਟਮੈਂਟ ਹੈ, ਪਰ ਪਹਿਲੀ ਸਟੇਟਮੈਂਟ ਉਹਦੀ ਐਕਸਟ੍ਰੀਮਿਸਟ ਦੇ ਥੱਲੇ ਸੀ, ਉਦੋਂ ਦਹਿਸ਼ਤਗਰਦੀ ਦੀ ਲਾਈਨ ਨਹੀਂ ਸੀ ਮੈਂਸ਼ਨ ਕੀਤੀ ਜੀ। ਹੁਣ ਇਸ ਮਾਹੌਲ ਦੇ ਵਿੱਚ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਕਿਵੇਂ, ਔਰ ਉਹ ਜਿਹੜਾ ਉਹਦੇ ਕੋਲ ਡਿਸਪਲੇ ਹੈ ਉਹਦੀ ਗੰਨ ਦੇ ਉੱਤੇ ਨਾਂ ਲਿਖੇ ਹੋਏ ਨੇ ਜਿਨ੍ਹਾਂ ਨੇ 1990 ਦੇ ਵਿੱਚ ਬੋਸਨੀਆ ਦੇ ਵਿੱਚ ਹਜ਼ਾਰਾਂ ਮੁਸਲਮਾਨ ਜਿਹੜੇ ਨੇ ਉਹਨਾਂ ਦੀ ਨਸਲਕੁਸ਼ੀ ਕੀਤੀ, ਸਰਬਸ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਟ੍ਰਾਇਲ ਚੱਲ ਰਿਹਾ ਔਰ ਉਹਨਾਂ ਦਾ ਮਿਲਸੋਵਿਚ ਕੀ ਉਹਦਾ ਨਾਂ ਸੀ ਸਰਬ ਦਾ, ਉਹ ਮਰ ਗਿਆ ਜੇਲ੍ਹ 'ਚ ਜੀ। ਔਰ ਉਹਨਾਂ ਦੇ ਨਾਂ ਉਕਰੇ ਹੋਏ ਨੇ ਕਿ ਵੀ ਜਿਵੇਂ ਮੁਸਲਮਾਨਾਂ ਨੂੰ ਮਾਰਨ ਦਾ ਸਬਕ ਉਹਨੇ ਬਾਈਬਲ ਤੋਂ ਵੀ ਲਿਆ ਹੋਏ, ਉਹਨੇ ਸਰਬਾਂ ਤੋਂ ਵੀ ਲਿਆ, ਉਹਦਾ ਹੀਰੋ ਟਰੰਪ ਵੀ ਹੈ ਔਰ ਉਸਨੇ ਦਿਨ ਵੀ ਇਹ ਚੁਣੇ ਕਿ ਜੁਮੇ ਦੀ ਨਮਾਜ਼ ਔਰ ਮਸੀਤਾਂ 'ਚ ਜਾ ਕੇ ਮਾਰਨਾ ਹੈ। ਔਰ ਉਹ ਸਾਰਾ ਜਿਹੜਾ ਹਾਲਾਂ ਉਹਦੇ ਜਿਹੜੇ ਪ੍ਰੀਵੀਅਸ ਜਿੱਥੇ ਉਹ ਆਸਟ੍ਰੇਲੀਆ 'ਚ ਰਿਹਾ, ਸ਼ਾਇਦ ਜਿਮ ਦੇ ਵਿੱਚ ਸੀ ਕੰਮ ਕਰਦਾ, ਕਿ ਕੁਲੀ ਕਹਿੰਦੇ ਜੀ ਉਹਨੇ ਕਦੇ ਆਪਣੇ ਵਿਊਜ਼ ਨਹੀਂ ਦਿੱਤੇ। ਤੁਸੀਂ ਅਦਰਵਾਈਜ਼ ਸਾਰਾ ਸੋਸ਼ਲ ਮੀਡੀਆ ਔਰ ਦੂਸਰਾ ਜਿਹੜਾ ਉਹਦੇ ਤੇ ਕੋਈ ਕਿਸੇ ਨੇ ਮੋਨੀਟਰ ਨਹੀਂ ਕੀਤਾ ਵੀ ਇਹ ਕੀ ਆਈਡੀਓਲੋਜੀ ਚੱਲ ਰਹੀ ਹੈ ਔਰ ਕਿਸ ਡਾਇਰੈਕਸ਼ਨ 'ਚ ਜਾ ਰਿਹਾ ਹੈ। ਸੋ ਇਹ ਉਸ ਨਫ਼ਰਤ ਦਾ ਨਤੀਜਾ ਹੈ। ਔਰ ਜਿਉਂ ਹੀ ਇਹ ਵਾਕਿਆ ਸਾਹਮਣੇ ਆਇਆ, ਜ਼ਾਹਰ ਹੈ ਇਸ ਕਿਸਮ ਦੀ ਨਫ਼ਰਤ ਵਾਲੇ ਜਿਹੜੇ ਵਾਈਟ ਸੁਪਰੇਮਿਸਟ ਨੇ, ਅਸੀਂ ਦੇਖਿਆ ਵੀ ਪਿੱਛੇ ਪੈਨਸਿਲਵੇਨੀਆ ਦੇ ਵਿੱਚ ਜਿਹੜਾ ਉਹ ਕਿਵੇਂ ਇੱਕ ਸਿਨਾਗੋਗ ਦੇ ਵਿੱਚ ਜਿਹੜੇ ਨੇ ਉਹ ਜਿਊਜ਼ ਜਿਹੜੇ ਨੇ ਉਹ ਦੇਖ ਰਹੇ ਸੀ ਕੋਈ ਉਹਨਾਂ ਦੀ ਫਿਲਮ ਜਾਂ ਕੀ ਹੈ, ਉਸ ਦੇ ਉੱਤੇ ਅਟੈਕ ਕੀਤਾ। ਫਿਰ ਅਸੀਂ ਈਵਨ ਜੇ ਸਿੱਖਾਂ ਦਾ ਦੇਖੀਏ ਕਿ ਕੁਝ ਸਾਲ ਪਹਿਲਾਂ 5 ਜਾਂ 6 ਸਾਲ ਪਹਿਲਾਂ ਵਿਸਕੌਨਸਨ ਦੇ ਓਕ ਕ੍ਰੀਕ ਗੁਰਦੁਆਰੇ ਦੇ ਵਿੱਚ ਜਿੱਥੇ ਕਿ ਉਹੀ ਵਾਈਟ ਸੁਪਰੇਮਿਸਿਸਟ ਜਿਸ ਨੇ ਆ ਕੇ ਸਵੇਰ ਵੇਲੇ ਜਿਹੜਾ 6 ਸਿੱਖਾਂ ਨੂੰ ਜਿਹੜਾ ਗੁਰਦੁਆਰੇ ਦੇ ਅੰਦਰ ਮਾਰਿਆ ਔਰ ਉਹਨੇ ਕਿਹਾ, ਔਰ ਉਹਦੀ ਬੈਕਗ੍ਰਾਉਂਡ ਫੌਜ ਦੀ ਸੀ, ਇਧਰ ਨਾਰਥ ਕੈਰੋਲਾਈਨਾ ਦੇ ਵਿੱਚ ਜਾਂ ਸਾਊਥ ਕੈਰੋਲਾਈਨਾ 'ਚ ਕਾਲਿਆਂ ਦੇ ਚਰਚ ਦੇ ਵਿੱਚ ਵਾਈਟ ਸੁਪਰੇਮਿਸਟ ਨੇ ਹਮਲਾ ਕੀਤਾ। ਸੋ ਉਦੋਂ ਜਦੋਂ ਇਸ ਕਿਸਮ ਦਾ ਆਉਂਦਾ ਉਦੋਂ ਤਾਂ ਕੋਈ ਕ੍ਰਿਸਚੀਅਨਿਟੀ ਨੂੰ ਨਹੀਂ ਘੜੀਸਦਾ ਵਿਚਾਲੇ ਕਿ ਵੀ ਇਹ ਕਰਨਾ। ਸੋ ਇਸ ਦੇ ਲਈ ਇਹ ਜਿਹੜਾ ਮਾਸ ਮੀਡੀਆ ਸੀ ਜਿਹਨੂੰ ਕਹਿੰਦੇ ਆ, ਇਲੈਕਟ੍ਰੋਨਿਕ ਹੋਏ, ਪ੍ਰਿੰਟ ਹੋਏ ਜਾਂ ਸੋਸ਼ਲ ਮੀਡੀਆ ਹੋਏ, ਇਹ ਵੀ ਵੱਡੇ ਪੱਧਰ ਤੇ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇੱਕ ਨੈਰੇਟਿਵ ਸਿਰਜ ਦਿੱਤਾ ਹੈ ਕਿ ਜਿਹਦੇ ਥੱਲੇ ਇੱਕ ਨਫ਼ਰਤ ਦੀ ਗੱਲ। ਔਰ ਮੈਂ ਇਹ ਸਮਝਦਾ ਕਿ ਵੀ ਇਸ ਸਾਰੇ ਚੋਂ ਬੇਸ਼ੱਕ ਹਰ ਇੱਕ ਨੇ ਟ੍ਰਿਬਿਊਟ ਦਿੱਤੀ ਹੈ, ਡੋਨਲਡ ਟਰੰਪ ਨੇ ਉਹਨੂੰ
ਐਕਟ ਆਫ ਟੈਰਰਿਜ਼ਮ ਕਿਹਾ, ਉਹਨੂੰ ਕੰਡੈਮ ਕੀਤਾ ਜੀ। ਔਰ ਉਸ ਦੇ ਨਾਲ ਬਾਕੀ ਵੀ ਕੰਡੈਮਨੇਸ਼ਨ ਸਾਰਿਆਂ ਦੀ ਚੱਲ ਰਹੀ ਹੈ। ਪਰ ਇਸ ਦੇ ਉੱਤੇ ਮੈਨੂੰ ਜਿਹੜਾ ਕਾਫੀ ਐਪਰੋਪ੍ਰੀਏਟ ਕਮੈਂਟ ਲੱਗਾ ਉਹ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਨਾਬ ਇਮਰਾਨ ਖਾਨ ਸਾਹਿਬ ਦਾ ਹੈ। ਜੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਉਹਨਾਂ ਨੇ ਜ਼ਾਹਰਾ ਤੌਰ ਤੇ ਕੰਡੈਮ ਕੀਤਾ। ਫਿਰ ਉਹਨਾਂ ਨੇ ਕਿਹਾ ਆਈ ਬਲੇਮ ਥੀਸ ਇਨਕਰੀਜ਼ਿੰਗ ਟੈਰਰ ਅਟੈਕਸ ਔਨ ਦਾ ਕਰੰਟ ਇਸਲਾਮੋਫੋਬੀਆ post 9/11 where Islam and 1.3 billion Muslims have collectively been blamed for any act of terror by a Muslim. This has been done deliberately to also demonize legitimate Muslim political struggles, he tweeted. ਇਹਨੂੰ ਕਹਿੰਦੇ ਨੇ to hit the bullseye. ਬਿਲਕੁਲ ਬਿਲਕੁਲ। ਉਹਨਾਂ ਨੇ ਕਿਹਾ ਜੀ ਇਹ ਜਿਹੜੇ 9/11 ਤੋਂ ਬਾਅਦ ਇਸਲਾਮੋਫੋਬੀਆ, ਨਫ਼ਰਤ ਇਸਲਾਮ ਦੇ ਖਿਲਾਫ ਜੀ। ਕ੍ਰੀਏਟ ਕੀਤੀ ਹੈ, ਇਹ ਉਹਦਾ ਨਤੀਜਾ ਹੈ। ਔਰ ਕਿਉਂਕਿ ਜਦੋਂ ਇਸਲਾਮਿਕ ਟੈਰਰਿਜ਼ਮ ਕਿਹਾ ਜਾਂਦਾ ਹੈ ਇਹਦਾ ਮਤਲਬ ਹੈ ਕਿ 1.3 ਬਿਲੀਅਨ ਜਿਹੜੇ ਮੁਸਲਮਾਨ ਨੇ ਉਹ ਸਾਰੇ ਟੈਸਟ ਜਿਹੜੇ ਨੇ ਟੈਰਰਿਸਟ ਨੇ, ਉਹਨਾਂ ਦੇ ਉੱਤੇ ਸਾਂਝਾ ਲੇਬਲ ਲਾ ਦਿੱਤਾ ਜਾਂਦਾ ਹੈ। ਫਿਰ ਉਹਨਾਂ ਨੇ ਕਿਹਾ ਵੀ ਜਿੱਥੇ ਮੁਸਲਮਾਨਾਂ ਦੀਆਂ ਜੈਨੂਇਨ ਲੈਜੀਟੀਮੇਟ ਜਿਹੜੀਆਂ ਨੇ ਖਾਹਿਸ਼ਾਂ ਸਿਆਸੀ ਉਹਨਾਂ ਦੀ ਜਿਹੜੀ ਹੈ ਉਹ ਉਸ ਨੂੰ ਆਪਣੇ ਹੱਕ ਲੈਣ ਦੀ ਪੋਲੀਟੀਕਲ ਸਟਰਗਲ ਹੈ, ਸੰਘਰਸ਼ ਦੀ, ਉਹਨੂੰ ਵੀ ਇਸਲਾਮਿਕ ਟੈਰਰਿਜ਼ਮ ਦੇ ਨਾਲ ਜੋੜ ਦਿੱਤਾ ਜਾਂਦਾ ਜੀ। ਸੋ ਜ਼ਾਹਰਾ ਤੌਰ ਦੇ ਉੱਤੇ ਇਹ ਗੱਲ ਕਾਫੀ ਹੱਦ ਤੱਕ ਠੀਕ ਹੈ। ਕਾਫੀ ਇਸ ਲਈ ਕਿ ਇਸ 'ਚ ਮੈਂ ਜ਼ੀਨੋਫੋਬੀਆ ਵੀ ਐਡ ਕਰਨਾ ਚਾਹੁੰਦਾ ਜੀ, ਜਿਹੜਾ ਕਿ ਕਿਸੇ ਵੀ ਫੋਰਨਰ ਲਈ ਨਫ਼ਰਤ, ਬਿਲਕੁਲ ਜਿਵੇਂ ਮੈਕਸੀਕਨ ਦੇ ਖਿਲਾਫ ਨਫ਼ਰਤ ਟਰੰਪ ਕੈਂਪੇਨ ਵੇਲੇ ਕ੍ਰੀਏਟ ਹੋਈ, ਸਾਡੇ ਹੁਣ 9/11 ਤੋਂ ਬਾਅਦ ਜਿਹੜਾ ਹਜ਼ਾਰਾਂ ਦੀ ਗਿਣਤੀ 'ਚ ਹੀਟ ਕ੍ਰਾਈਮ ਦੀਆਂ ਇਨਸੀਡੈਂਟਸ ਨੇ ਸਿੱਖਾਂ ਦੇ ਖਿਲਾਫ, ਜਿਹਦੇ 'ਚ ਮੌਤਾਂ ਵੀ ਨੇ, ਕਿਲਿੰਗਸ ਵੀ ਨੇ, ਜੀ ਉਹਨੂੰ ਕਹਿਣਗੇ ਜੀ ਮਿਸਟੇਕਨ ਆਈਡੈਂਟੀਟੀ। ਹੁਣ ਜਦੋਂ ਉਹ ਮਿਸਟੇਕਨ ਆਈਡੈਂਟੀਟੀ ਕਹਿ ਰਹੇ ਹੁੰਦੇ ਨੇ ਉਦੋਂ ਵੀ ਉਹਦੇ ਬਿਹਾਈਂਡ ਇਹ ਐਂਗਲ ਹੁੰਦਾ ਹੈ ਕਿ ਅੱਛਾ ਇਹ ਤਾਂ ਉਹਨੇ ਮੁਸਲਮਾਨ ਸਮਝ ਕੇ ਮਾਰਿਆ, ਜੇ ਮੁਸਲਮਾਨ ਨੂੰ ਮਾਰ ਦਿੰਦੇ ਫਿਰ ਠੀਕ ਹੈ, ਹੈ ਨੀ, ਪਰ ਕਿਉਂਕਿ ਸਿੱਖ ਮਾਰਿਆ ਗਿਆ ਇਹ ਡਿਊ ਟੂ ਮਿਸਟੇਕਨ ਆਈਡੈਂਟੀਟੀ, ਇਹਦੇ ਪਿੱਛੇ ਵੀ ਉਹ ਇਸਲਾਮੋਫੋਬੀਆ ਜੁੜਿਆ ਹੋਇਆ। ਔਰ ਇਸ ਦੀ ਸ਼ੁਰੂਆਤ ਜਦੋਂ ਬੇਸ਼ੱਕ ਅੱਜ ਇਹ ਗੱਲ ਕਰਨ ਦਾ ਨਹੀਂ ਹੈ ਵੇਰਵੇ 'ਚ, ਜਦੋਂ ਇਮੀਡੀਏਟ ਬਾਅਦ 9/11 ਤੋਂ ਪ੍ਰੈਜ਼ੀਡੈਂਟ ਬੁਸ਼, ਜੂਨੀਅਰ ਬੁਸ਼, ਸੀਨੀਅਰ ਬੁਸ਼ ਦਾ ਮੁੰਡਾ, ਉਹਨੇ ਆਪਣੇ ਨੇਸ਼ਨ ਨੂੰ ਐਡਰੈਸ ਕੀਤਾ ਤੇ ਉਹਨੇ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਸੀ ਉਹ ਦੱਸ ਰਿਹਾ ਸੀ ਕਿ ਵੀ ਇਹ ਜਿਹੜਾ ਇਸਲਾਮੋਫੋਬੀਆ ਹੈ ਇਸ ਦੇ ਨਾਲ ਜੁੜੀ ਹੋਈ ਸਾਈਕੋ ਹਿਸਟਰੀ ਕੀ ਹੈ। ਉਹਨੇ ਕਿਹਾ ਸੀ ਕਿ ਜੀ ਆ ਹੋਇਆ, ਸਾਡੇ ਇਨੇ ਮੁਲਕ ਦੇ ਉੱਤੇ ਹਮਲੇ ਹੋਏ ਨੇ, ਦਹਿਸ਼ਤਗਰਦ ਹੈ ਉਹ ਬਣਦਾ ਸੀ। ਉਹਨੇ ਕਿਹਾ ਕਿ ਲੈਟ ਵੀ ਸਟਾਰਟ ਕਰੂਸੇਡ ਅਗੇਂਸਟ ਇਟ। ਹੁਣ ਕਰੂਸੇਡ ਦੀ ਹਿਸਟਰੀ ਜਦੋਂ ਤੁਸੀਂ ਦੇਖਦੇ ਹੋ ਤੇ ਫਿਰ ਨਜ਼ਰ ਆ ਜਾਂਦਾ ਹੈ ਵੀ ਕਰੂਸੇਡਸ ਜਿਹੜੀਆਂ ਯੂਰਪ ਤੋਂ ਚੱਲਦੀਆਂ ਸੀ ਉਹ ਜਾ ਕੇ ਮਿਡਲ ਈਸਟ ਕੀ ਕਰਦੀਆਂ ਸੀ, ਮਸੀਤਾਂ ਹੋਣ, ਸਿਨਾਗੋਗ ਹੋਣ, ਉਹਨਾਂ ਨੂੰ ਅੱਗਾਂ ਲਾਣੀਆਂ, ਉਹਨਾਂ ਦੇ ਉੱਤੇ ਕਰਨਾ। ਹਾਲਾਂ ਹੁਣ ਦੇ ਜਿਹੜੇ ਕ੍ਰਿਸਚੀਅਨ ਨੇ ਰਿਫਾਰਮ ਪਸੰਦ, ਉਹ ਕਰੂਸੇਡਸ ਤੋਂ ਆਪਣੇ ਆਪ ਨੂੰ ਅੱਡ ਕਰਦੇ ਨੇ ਕਿ ਜੀ ਅਸੀਂ ਜੋ ਕਰੂਸੇਡਰ ਕਰਦੇ ਰਹੇ ਜਾਂ ਕਰੂਸੇਡਸ ਇਹ ਸਾਡੀ ਕ੍ਰਿਸਚੀਅਨਿਟੀ ਦੀ ਲੈਗੇਸੀ ਨਹੀਂ ਹੈ। ਪਰ ਹੁਣ ਪ੍ਰੈਜ਼ੀਡੈਂਟ ਬੁਸ਼ ਜਿਹੜਾ ਸਾਊਥ ਨਾਲ, ਟੈਕਸਾਸ ਨਾਲ ਸੰਬੰਧਤ ਸਾਊਦਰਨ ਬੈਪਟਿਸਟ ਚਰਚ ਦਾ ਬੰਦਾ, ਇਹ ਨਹੀਂ ਹੈ ਵੀ ਉਹਨੂੰ ਕਰੂਸੇਡ ਲਫ਼ਜ਼ ਦੀ ਜਿਹੜੀ ਹੈ ਹਿਸਟੋਰੀਸਿਟੀ ਔਰ ਇਹ ਕਿੱਧਰ ਪੁਆਇੰਟ ਆਊਟ ਕਰੇਗਾ, ਇਹ ਇਸ ਬਾਰੇ ਕੋਈ ਭੁਲੇਖਾ ਸੀ। ਬਿਲਕੁਲ। ਸੋ ਜ਼ਾਹਿਰ ਹੈ ਕਿ ਇੱਕ ਡੈਲੀਬਰੇਟਲੀ ਵੀ ਇਸਲਾਮੋਫੋਬੀਆ ਕ੍ਰੀਏਟ ਕੀਤਾ ਗਿਆ ਔਰ ਇਸ ਦਾ ਪਿਛੋਕੜ ਅਗੇਨ ਇਹ ਜਾਂਦਾ ਹੈ ਕਿ ਇੱਕ ਜ਼ਮਾਨਾ ਸੀ ਜਦੋਂ ਪੋਸਟ ਸੈਕੰਡ ਵਰਲਡ ਵਾਰ ਸੋਵੀਅਤ ਯੂਨੀਅਨ ਇੱਕ ਪਾਵਰ ਦੇ ਤੌਰ ਤੇ ਉੱਭਰਿਆ, ਸੁਪਰ ਪਾਵਰ। ਸੋ ਜ਼ਾਹਿਰ ਹੈ ਅਮਰੀਕਾ ਔਰ ਦੂਜੇ, ਉਦੋਂ ਕਮਿਊਨਿਜ਼ਮ ਜਿਹੜਾ ਹੈ ਉਸ ਨੂੰ ਦੁਸ਼ਮਣ ਐਲਾਨਿਆ ਗਿਆ ਔਰ ਅਮਰੀਕਾ ਦੇ ਵਿੱਚ 50s ਦੇ ਵਿੱਚ ਇੱਕ ਸੈਨੇਟਰ ਸੀ ਮੈਕਾਰਥੀ, ਉਹਦੀ ਇੰਨੀ ਹੇਟਰਡ ਕਮਿਊਨਿਜ਼ਮ ਦੇ ਲਈ, ਔਰ ਕੱਲੀ ਹੇਟਰਡ ਨਹੀਂ ਸੀ, ਅਮਰੀਕਾ ਦੇ ਵਿੱਚ ਉਹ ਹਾਲੀਵੁੱਡ ਹੋਏ, ਉਹ ਲਾਅ ਐਨਫੋਰਸਰ ਹੋਣ, ਉਹ ਪਬਲਿਕ ਲਾਈਫ 'ਚ ਹੋਣ, ਪ੍ਰਾਈਵੇਟ ਲਾਈਫ 'ਚ ਹੋਣ, ਜਿਵੇਂ ਚੁਣ ਕੇ ਲੋਕਾਂ ਨੂੰ ਕੈਦ ਕੀਤਾ ਗਿਆ ਉਹਨਾਂ ਨੂੰ। ਇਹ ਸੀ ਅੱਜ ਵੀ ਜਦੋਂ ਤੁਸੀਂ ਅਮਰੀਕਾ ਦੇ ਲਈ ਜਿਹੜਾ ਉਹ ਗ੍ਰੀਨ ਕਾਰਡ ਦੀ ਅਰਜ਼ੀ ਭਰਦੇ ਹੋ ਤਾਂ ਉਹਦੇ 'ਚ ਇੱਕ ਲਾਈਨ ਹੁੰਦੀ ਹੈ ਕਿ ਆਈ ਵਾਸ ਨੈਵਰ ਏ ਮੈਂਬਰ ਆਫ ਕਮਿਊਨਿਸਟ ਪਾਰਟੀ ਐਨੀਵੇਅਰ, ਕਿ ਵੀ ਜਿਹੜਾ ਕਮਿਊਨਿਸਟ ਪਾਰਟੀ ਅਮਰੀਕਾ 'ਚ ਵੀ ਸੀ, ਕਮਿਊਨਿਸਟ ਪਾਰਟੀ ਬੈਨ ਕੀਤੀ। ਔਰ ਉਦੋਂ ਇਹ ਸੀ ਮੈਕਾਰਥੀਜ਼ਮ ਬਾਰੇ, ਹਾਲਾਂ ਬਾਅਦ 'ਚ ਉਹ ਡਿਸਕ੍ਰੇਸ ਹੋਇਆ ਸੈਨੇਟਰ ਮੈਕਾਰਥੀ, ਕਿ ਵੀ ਉਹਨੂੰ ਜਿਹੜਾ ਉਹ ਇਹ ਕਹਿੰਦਾ ਸੀ ਕਿ ਵੀ ਦੇयर ਇਜ਼ ਰੈਡ ਅੰਡਰ ਐਵਰੀ ਬੈਡ, ਕਿ ਵੀ ਹਰ ਬਿਸਤਰੇ ਦੇ ਥੱਲੇ ਰੈਡ ਉਹਨਾਂ ਦਾ ਨਿਸ਼ਾਨ ਸੀ ਕਾਮਰੇਡਾਂ ਦਾ।
ਸੋ ਜਦੋਂ 1990-91 ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਜਦੋਂ ਤੱਕ ਕਮਿਊਨਿਜ਼ਮ ਦਾ ਐਂਡ ਨਹੀਂ ਹੋਇਆ, ਇਸ ਬਾਰੇ ਈਵਨ ਪ੍ਰੈਜ਼ੀਡੈਂਟ ਰੀਗਨ ਅਮਰੀਕਾ ਦੇ ਨੇ ਸੋਵੀਅਤ ਯੂਨੀਅਨ ਨੂੰ ਕਿਹਾ ਸੀ ਈਵਲ ਐਮਪਾਇਰ। ਜੀ ਇਹ ਜਿਹੜੀ ਲੜਾਈ ਹੈ ਗੁੱਡ ਤੇ ਈਵਲ ਦੀ, ਕਰੂਸੇਡ ਤੇ ਜਿਹਾਦ ਜਿਹੜੀ ਖੜੀ ਕੀਤੀ ਜਾਂਦੀ ਹੈ, ਇਹ ਗੁੱਡ ਤੇ ਈਵਲ ਦੀ ਬਣਾ ਦਿੱਤੀ ਜਾਂਦੀ ਹੈ। ਸੋ ਉਦੋਂ ਵੈਸਟਰਨ ਪਾਵਰਸ, ਵੈਸਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਈਸਟਰਨ ਯੂਰਪ ਸੋਵੀਅਤ ਬਲੌਕ ਸੀ, ਕਿਵੇਂ ਨੈਟੋ ਕ੍ਰੀਏਟ ਹੋਈ, ਕਿਵੇਂ ਇਹ ਸਾਰਾ ਹੋਇਆ। ਸੋ ਉਦੋਂ ਜਿਹੜਾ ਈਵਲ ਐਮਪਾਇਰ ਸੀ ਜਾਂ ਈਵਲ ਸੀ ਉਹ ਕਮਿਊਨਿਜ਼ਮ ਸੀ। 90-91 ਤੱਕ ਪਹੁੰਚਦੇ ਆ ਸੋਵੀਅਤ ਯੂਨੀਅਨ ਦਾ ਕੰਮ ਹੋ ਗਿਆ, 15 ਹਿੱਸਿਆਂ 'ਚ ਟੁੱਟ ਗਿਆ ਕਮਿਊਨਿਜ਼ਮ। ਖੁਦ ਚਾਈਨਾ ਨੇ ਆਪਣਾ ਰੰਗ ਬਦਲ ਲਿਆ, ਲਿਬਰਲ ਇਕਨੋਮੀ ਦੇ ਨਾਂ ਥੱਲੇ ਉਹਨਾਂ ਨੇ ਪਾਲਿਸੀਜ਼ ਬਦਲ ਰਹੀਆਂ, ਇਨਰ ਰੱਖਿਆ ਕੰਟਰੋਲ, ਪਰ ਨਾਲ ਹੀ ਉਹਨਾਂ ਨੇ ਕਿਹਾ ਜੀ ਕਿ ਵੀ ਕੈਟ ਸ਼ੁੱਡ ਨੋ ਹਾਊ ਟੂ ਕੈਚ ਮਾਈਸ, ਇਟ ਡਜ਼ਨਟ ਮੈਟਰ ਵੈਦਰ ਕੈਟ ਇਜ਼ ਬਲੈਕ ਔਰ ਵਾਈਟ। ਕਿ ਵੀ ਅਸੀਂ ਕਮਿਊਨਿਜ਼ਮ ਤੋਂ ਜੋ ਆ ਗਏ ਲਿਬਰਲ ਇਕਨੋਮੀ, ਵਾਟ ਡਿਫਰੈਂਸ ਡਜ਼ ਇਟ ਮੇਕ। ਚਲੋ ਉਹ ਤਾਂ ਨੇ। ਹੁਣ ਇਹਨਾਂ ਨੂੰ ਚਾਹੀਦਾ ਸੀ ਵੈਸਟਰਨ ਪਾਵਰਸ ਨੂੰ, ਅਮਰੀਕਾ ਜਿਨ੍ਹਾਂ ਦਾ ਲੀਡਰ ਬਣ ਗਿਆ ਅਨਫੋਰਚੂਨੇਟਲੀ, ਕਿਉਂਕਿ ਕ੍ਰੂਸੇਡਸ ਦੇ ਵੇਲੇ ਤਾਂ ਅਮਰੀਕਾ ਲੀਡਰ ਨਹੀਂ ਸੀ, ਅਮਰੀਕਾ ਹੈ ਨਹੀਂ ਸੀ, ਐਗਜ਼ਿਸਟ ਨਹੀਂ ਸੀ ਕਰਦਾ, ਤਾਂ ਕੋਲੰਬਸ ਨੇ ਲੱਭਿਆ 15ਵੀਂ ਸਦੀ 'ਚ ਆ ਕੇ। ਲੇਕਿਨ ਘੱਟੋ ਘੱਟ ਅਮਰੀਕਾ ਦੀ ਇਹ ਸੀ ਕਿ ਵੀ ਅਮਰੀਕਾ ਕਲੋਨੀਅਲ ਪਾਵਰ ਵੀ ਨਹੀਂ ਬਣਿਆ ਕਿਤੇ, ਮਾੜਾ ਮੋਟਾ ਫਿਲੀਪੀਨਸ ਗਿਆ, ਦੂਜਾ ਗਿਆ, ਜਿਹੜੀ ਯੂਰਪੀਅਨ ਪਾਵਰਸ ਦੀ ਹਿਸਟਰੀ ਸੀ। ਬਟ ਅਨਫੋਰਚੂਨੇਟਲੀ ਕਿਉਂਕਿ ਜ਼ਾਹਰ ਹੈ ਸੋਵੀਅਤ ਯੂਨੀਅਨ ਦੇ ਕਲੈਪਸ ਅਮਰੀਕਾ ਨੇ ਰੋਲ ਅਦਾ ਕੀਤਾ, ਅਫਗਾਨਿਸਤਾਨ ਵਾਰ, ਅਫਗਾਨ ਮੁਜਾਹਿਦੀਨ ਖੜੇ ਕੀਤੇ, ਔਰ ਉਸ ਤੋਂ ਬਾਅਦ ਉਹਨਾਂ ਨੇ ਨਾਲੇ ਵਿਤਨਾਮ ਦੀ ਹਾਰ ਦਾ ਬਦਲਾ ਲਿਆ, ਮਰੇ ਵਿਚਾਰੇ ਅਫਗਾਨ 1 ਮਿਲੀਅਨ ਮਰਿਆ, 2 ਮਿਲੀਅਨ ਜ਼ਖਮੀ ਹੋਏ ਔਰ ਨਕਾਰੇ ਹੋਏ। ਲੇਕਿਨ ਫਿਰ ਇਹਨਾਂ ਨੂੰ ਚਾਹੀਦਾ ਸੀ ਕੋਈ ਆਪਣਾ ਸੌਦਾ ਵੀ ਵੇਚਣਾ ਹੈ, ਹਥਿਆਰ ਵੀ ਵੇਚਣੇ ਨੇ ਆਪਣਾ। ਦੈਨ ਆਲ ਆਫ ਅ ਸਡਨ ਅਸੀਂ ਦੇਖਦੇ ਹਾਂ, ਜੇ ਤੁਸੀਂ ਲੇਟ 90s ਤੋਂ ਹੀ ਦੇਖੋ ਤੇ ਫਿਰ ਉਹੀ ਮੁਜਾਹਿਦੀਨ ਜਿਹੜੇ ਸੀ ਉਹ ਟੈਰਰਿਸਟ ਬਣ ਗਏ। ਉਹੀ ਜਿਹੜਾ ਸਾਰਾ ਮਾਹੌਲ ਹੈ ਉਸ ਨੂੰ ਕਿਵੇਂ ਨਫ਼ਰਤ 'ਚ ਭਰਿਆ ਗਿਆ। ਔਰ 9/11 ਤੋਂ ਬਾਅਦ ਫਿਰ ਤਾਂ ਇਹ ਖੁੱਲ ਕੇ ਖੇਡ ਬਣ ਗਈ, ਜਿੱਥੇ ਵੀ ਤੁਸੀਂ ਕਰਨਾ ਹੈ ਉਸ ਨੂੰ ਖਾਤੇ ਪਾਓ, ਇਸਲਾਮ ਨੂੰ ਇੱਕ ਵਾਇਲੈਂਟ ਰਿਲੀਜਨ ਪ੍ਰੂਵ ਕਰੋ, ਔਰ ਉਸ ਸਾਰੇ ਨਫ਼ਰਤ 'ਚੋਂ ਮੈਂ ਸਮਝਦਾ। ਸੋ ਇਹ ਜਿਹੜਾ ਘਿਨਾਉਣਾ ਕਾਰਨਾਮਾ ਵਾਪਰਿਆ, ਇਹ ਨਾ ਪਹਿਲੇ ਨਾ ਅਖੀਰਲਾ ਹੋਣਾ। ਜੀ ਬਿਲਕੁਲ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਫ਼ਰਤ ਦਾ ਔਰ ਇਹਨੂੰ ਫਿਰ ਕਿਵੇਂ ਕੈਸ਼ ਕਰਵਾਇਆ ਡੋਨਾਲਡ ਟਰੰਪ ਸਾਹਿਬ ਨੇ ਆਪਣੇ ਇਲੈਕਸ਼ਨ ਕੈਂਪੇਨ ਦੇ ਵਿੱਚ, ਉਸ ਇਸਲਾਮੋਫੋਬੀਆ ਨੂੰ ਵੀ, ਮੁਸਲਮਾਨਾਂ ਦੇ ਖਿਲਾਫ ਨਫ਼ਰਤ, ਜਦੋਂ ਕਿੰਨੇ ਮੁਸਲਮਾਨ ਦੇਸ਼ਾਂ ਦੇ ਆਉਣ ਵਾਲੇ ਸਿਟੀਜ਼ਨਸ ਦੇ ਉੱਤੇ ਪਾਬੰਦੀ ਲਾਈ, ਕਿਦਾਂ ਦੇ ਪ੍ਰੈਜ਼ੀਡੈਂਸ਼ੀਅਲ ਆਰਡਰ ਕੱਢੇ, ਭਾਵੇਂ ਚਲੋ ਥੈਂਕਸ ਟੂ ਦਾ ਅਮਰੀਕਨ ਪੀਪਲ ਔਰ ਉਹਨਾਂ ਦੀਆਂ ਅਦਾਲਤਾਂ ਕਿ ਉਹਦਾ ਖੁੱਡਾ ਹੋਇਆ ਕੰਮ, ਪਰ ਉਹ ਅੱਜ ਤੱਕ ਵੀ ਬਰਾਬਰ ਜਾਰੀ ਹੈ। ਫਿਰ ਜ਼ੀਨੋਫੋਬੀਆ, ਨਫ਼ਰਤ, ਮੈਕਸੀਕਨ, ਉਹਨਾਂ ਨੂੰ ਤੁਸੀਂ ਕਹੋ ਜੀ ਕੰਧ ਬਣਾ ਦੇਣੀ ਹੈ, ਸਾਰੇ ਕ੍ਰਿਮੀਨਲ ਨੇ, ਇਹ ਰੇਪਿਸਟ ਨੇ, ਇਹ ਫਲਾਣੇ ਨੇ, ਢਿਮਕੇ ਨੇ। ਸੋ ਜ਼ੀਨੋਫੋਬੀਆ ਇਹਦੇ ਚੋਂ ਪੈਦਾ ਹੋਇਆ। ਰੇਸਿਜ਼ਮ ਉਹ ਤਾਂ ਇਸ ਮੁਲਕ ਦੀ ਜਿਹੜੀ ਹੈ ਤੁਸੀਂ ਉਹ ਕਹੋ ਕਿ ਜੀ ਬੇਸਿਕ ਜੀਨ ਹੈ ਇਹਦਾ। ਸਲੇਵਰੀ ਕਿਹਨੂੰ ਭੁੱਲੀ ਹੈ ਜੀ। ਔਰ ਇਹ ਇਕੱਲੀ ਉਹ ਨਹੀਂ ਹੈ, ਕਿਵੇਂ ਈਵਨ ਸੈਕੰਡ ਵਰਲਡ ਵਾਰ ਦੇ ਵੇਲੇ ਜਾਪਾਨੀ ਜਾਂ ਦੂਜੇ ਤੀਜੇ ਵੀ ਚੁੱਕੇ ਤੇ 4-4 ਸਾਲ ਇੱਥੇ ਸਿਟੀਜ਼ਨ ਅੰਦਰ ਦਿੱਤੇ 1960ਵੇਂ ਤੱਕ। ਇਹ ਰੇਸਿਜ਼ਮ ਬੇਸ਼ੱਕ ਅੱਜ ਕੂ ਕਲੈਕਸ ਕਲੈਨ ਜਿਹੜਾ ਹੈ ਉਹ ਉਸ ਤਰ੍ਹਾਂ ਨਹੀਂ ਹੈ, ਪਰ ਅੱਜ ਵੀ ਉਹਨਾਂ ਦੀ ਆਈਡੀਓਲੋਜੀ ਐਗਜ਼ਿਸਟ ਕਰਦੀ ਹੈ। ਔਰ ਜਦੋਂ ਹੁਣ ਪੋਲੀਟੀਕਲ ਅਰੀਨਾ ਦੇ ਵਿੱਚ ਪੋਲੀਟੀਕਲ ਫੀਲਡ ਦੇ ਲੀਡਰਾਂ ਨੇ ਇਸ ਨੂੰ ਚੁੱਕ ਲਿਆ, ਇਸ ਨਫ਼ਰਤ ਨੂੰ, ਤੇ ਫਿਰ ਕੂ ਕਲੈਕਸ ਕਲੈਨ ਦੀ ਲੋੜ ਹੀ ਨਹੀਂ ਹੈ। ਉਧਰ ਖੂਨ ਡੁੱਲਿਆ, ਕਿੰਨੇ ਲੋਕ ਮਾਰੇ ਗਏ ਨੇ, ਕਿੰਨੇ ਸਖਤੇ ਚ ਨੇ, ਕਿੰਨੇ। ਔਰ ਬੰਗਲਾਦੇਸ਼ ਦੀ ਕ੍ਰਿਕਟ ਟੀਮ ਵਿਜ਼ਿਟ ਕਰ ਰਹੀ ਸੀ ਨੇੜੇ ਹੀ ਮਸਜਿਦ ਦੇ, ਉਹ ਬਚ ਗਏ ਸਾਰੇ, ਥੈਂਕ ਗॉड। ਤੇ ਇਧਰ ਅਸੀਂ ਦੇਖਦੇ ਹਾਂ ਵੀ ਨਫ਼ਰਤ ਦੀ ਦੁਨੀਆ ਜਿਹੜੀ ਅੱਜ ਪਾਰਲੀਮੈਂਟਸ ਦੇ ਵਿੱਚ, ਅਸੈਂਬਲੀਜ਼ ਦੇ ਵਿੱਚ ਹੈ। ਆਸਟ੍ਰੇਲੀਆ ਦਾ ਇੱਕ ਆਜ਼ਾਦ ਜਿੱਤਿਆ ਸੈਨੇਟਰ ਫਰੇਜ਼ਰ ਐਨਿੰਗ, ਜਿਹੜਾ ਪਹਿਲਾਂ ਵੀ ਮੂੰਹ ਚੋਂ ਨਫ਼ਰਤ ਔਰ ਜ਼ਹਿਰ ਉਗਲਦਾ ਹੈ, ਉਹਨੇ ਜਿਹੜਾ ਬਿਆਨ ਦਿੱਤਾ ਹੈ, The real cause of bloodshed on New Zealand streets today is the immigration program that allowed Muslim fanatics to migrate to New Zealand in the first place, he tweeted shortly after the Friday afternoon shootings. ਉਹ ਇਹ ਕਹਿੰਦਾ ਹੈ ਕਿ ਜੀ ਇਹ ਜਿਹੜਾ ਸ਼ੂਟਿੰਗ ਹੋਈ ਹੈ ਇਹ ਬਿਲਕੁਲ ਜਸਟੀਫਾਈਡ ਹੈ। ਉਹ ਕਹਿਣਾ ਇਹ ਚਾਹੁੰਦਾ ਹੈ ਕਿਉਂਕਿ ਨਿਊਜ਼ੀਲੈਂਡ ਨੇ ਜਿਹੜਾ ਆਪਣਾ ਪ੍ਰੋਗਰਾਮ ਇਮੀਗ੍ਰੇਸ਼ਨ ਦਾ ਲਿਬਰਲ ਪ੍ਰੋਗਰਾਮ ਹੈ, ਉਹਦੇ ਥੱਲੇ ਫੈਨੈਟਿਕ ਮੁਸਲਮਾਨ, ਉਹ ਨਾ ਮਾਰਨ ਵਾਲਾ ਮੁਸਲਮਾਨ, ਜੇ ਤਾਂ ਕੋਈ ਮੁਸਲਮ ਕਿਸੇ ਇਸ ਕਿਸਮ ਦਾ ਕਾਰਾ ਕਰਦਾ ਫਿਰ ਤੁਸੀਂ ਪਾਰਸ਼ਲੀ ਇਸ ਕਿਸਮ ਦੇ ਨਫ਼ਰਤ ਭਰੇ ਲੋਕਾਂ ਤੋਂ ਆਸ ਕਰਦੇ ਹੋ।
ਮਾਰਨ ਵਾਲਾ ਤੁਹਾਡਾ ਗੋਰਾ ਕ੍ਰਿਸਚੀਅਨ ਵਾਈਟ ਸੁਪਰੇਮਿਸ ਔਰ ਆਸਟ੍ਰੇਲੀਆ ਦਾ ਸਿਟੀਜ਼ਨ ਕਿਲਿੰਗ ਜਾ ਕੇ ਉਹ ਨਿਊਜ਼ੀਲੈਂਡ 'ਚ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਜੀ ਇਹ ਜਿਹੜਾ ਹੈ ਇਹ ਉਸ ਸਾਰੇ ਚੋਂ ਹੀ ਹੈ। ਔਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਇਹ ਜਿਹੜੀ ਸਾਰੀ ਨਫ਼ਰਤ ਨਿਕਲ ਰਹੀ ਹੈ, ਗਰੋਇੰਗ ਫੀਅਰ ਆਫ ਇਨਕਰੀਜ਼ਿੰਗ ਮੁਸਲਿਮ ਪ੍ਰੈਜ਼ੈਂਸ ਵਾਸ ਬਿਹਾਈਂਡ ਦਾ ਮੈਸੈਕਰ। ਵੀ ਜਿਵੇਂ ਤੂੰ ਭੇਜਿਆ ਉਹਨੂੰ, ਇਹਦਾ ਮਤਲਬ ਇਹ ਹੈ ਵੀ ਇਹ ਹੁਣ ਆਸਟ੍ਰੇਲੀਆ ਦਾ ਸੈਨੇਟਰ ਕਹਿ ਰਿਹਾ ਮਾਰਨ ਵਾਲਾ ਗੋਰਾ ਆਸਟ੍ਰੇਲੀਅਨ ਹੈ। ਸੋ ਇਸ ਸਾਰੇ ਚੋਂ ਤੁਸੀਂ ਕੀ ਕਨਕਲੂਡ ਕਰਦੇ ਹੋ? ਜੀ ਬਿਲਕੁਲ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜਾ ਕੰਡੈਮਨੇਬਲ ਐਕਟ, ਪਰ ਇਹਦੇ ਚੋਂ ਇੱਕ ਸਬਕ ਵੀ ਲੈਣ ਦੀ ਲੋੜ ਹੈ। ਇੱਕ ਪਾਰਟ, ਇੱਕ ਟਰਮ ਕੋਟ ਹੁੰਦੀ ਹੈ ਕਾਪੀ ਕੈਟ। ਜੀ ਇੱਥੇ ਤਾਂ ਇਹ ਅਟੈਕਸ ਚੱਲ ਹੀ ਰਹੇ ਨੇ ਲਗਾਤਾਰਤਾ ਨਾਲ, ਪਰ ਜਿਸ ਲੈਵਲ ਦਾ ਮੇਰਾ ਖਿਆਲ ਹੈ ਵੈਸਟਰਨ ਵਰਲਡ 'ਚ ਇੱਕ ਬੰਦੇ ਵੱਲੋਂ ਹੀ, ਹਾਲਾਂਕਿ ਹੋਇਆ ਜੀ 3 ਬੰਦੇ ਫੜੇ ਨੇ, ਇੱਕ ਔਰਤ ਫੜੀ ਹੈ, ਪਰ ਇਹ ਬਹੁਤ ਵੱਡਾ ਕਤਲੇਆਮ ਕੀਤਾ ਉਹਨੇ। ਇਹ ਹੋਰਨਾਂ ਨੂੰ ਵੀ ਜਿਹੜੇ ਇਸ ਨਸਲ ਦੇ, ਇਸ ਆਈਡੀਓਲੋਜੀ ਦੇ ਲੋਕ ਨੇ, ਉਹਨਾਂ ਨੂੰ ਅੱਗੋਂ ਇਸ ਕਿਸਮ ਦਾ ਉਹ ਕਾਪੀ ਕੈਟ ਕਰ ਸਕਦੇ ਨੇ, ਕਿਉਂਕਿ ਕਈ ਵਾਰੀ ਤਾਂ ਇਹ ਘਟਨਾਵਾਂ ਇੱਕ 'ਚ ਨਹੀਂ ਹੁੰਦੀਆਂ, 3 'ਚ ਹੁੰਦੀਆਂ। ਔਰ ਅਸੀਂ ਜਦੋਂ ਕਿ ਓਕ ਕਰੀਕ ਵਾਲਾ ਵਾਕਿਆ ਹੋਇਆ ਜਿਹਦੇ 'ਚ ਗੁਰਦੁਆਰੇ 'ਚ ਆ ਕੇ ਵਾਈਟ ਸੁਪਰੇਮਿਸਟ ਨੇ ਅਟੈਕ ਕੀਤਾ, ਉਦੋਂ ਵੀ ਆਪਣੀਆਂ ਗੁਰਦੁਆਰਾ ਕਮੇਟੀਆਂ, ਜਥੇਬੰਦੀਆਂ, ਦੂਸਰਿਆਂ ਤੀਸਰਿਆਂ ਨੂੰ ਕਿਹਾ। ਔਰ ਅਸੀਂ ਸਮਝਦੇ ਹਾਂ ਵੀ ਕਿਉਂਕਿ ਵੱਡੀ ਗਿਣਤੀ 'ਚ ਜਿਹੜੇ ਮੁਸਲਮਾਨ ਅਮਰੀਕਾ 'ਚ ਨੇ ਉਹ ਵੀ ਵਲਨਰੇਬਲ ਨੇ। ਸੋ ਮੈਂ ਸਮਝਦਾ ਵੀ ਇਹ ਸਾਨੂੰ ਐਟਲੀਸਟ ਦੋਨਾਂ ਕੌਮਾਂ ਨੂੰ, ਸਾਡੇ ਇੰਨੇ ਇਕੱਠ ਹੁੰਦੇ ਨੇ, ਸੈਂਕੜਿਆਂ ਹਜ਼ਾਰਾਂ ਲੋਕ ਗੁਰਦੁਆਰਿਆਂ ਮਸੀਤਾਂ 'ਚ ਮੌਕਿਆਂ ਤੇ ਹੁੰਦੇ ਨੇ, ਕੋਈ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੁੰਦਾ। ਔਰ ਇੱਥੇ ਸਾਰਿਆਂ ਨੂੰ ਇਹ ਕਿਹਾ ਭਾਈ ਇੰਨੇ ਖਰਚ ਤੁਸੀਂ ਦੂਸਰਿਆਂ ਤੇ ਕਰਦੇ ਹੋ, ਇੱਥੇ ਜਿਹੜੇ ਤੁਹਾਨੂੰ ਕੋਈ ਇਹ ਨਹੀਂ ਹੈ ਹੁਣ ਇੱਕ ਥਾਂ ਤੇ ਹੋਇਆ ਜੀ ਅਸੀਂ ਵਲੰਟੀਅਰ ਜਿਹੜੇ ਨੇ ਉਹ ਗਨ, ਇਹ ਵਲੰਟੀਅਰ ਨਹੀਂ ਕੰਮ ਹੈ, ਹਥਿਆਰ ਵੀ ਹੋਏਗਾ ਫਿਰ ਵੀ ਲਾਇਸੈਂਸ ਵੀ। ਇਹ ਜਿਹੜੇ ਪੁਲਿਸ ਆਫੀਸ਼ੀਅਲਸ ਨੇ, ਜਿਹੜੇ ਲੋਕ ਆਫ ਡਿਊਟੀ, ਉੱਥੇ ਕੋਈ ਬਹੁਤੇ ਪੈਸੇ ਨਹੀਂ ਦਿੰਦੇ ਉਹਨਾਂ ਨੂੰ, ਆਫ ਡਿਊਟੀ ਜਦੋਂ ਹੁੰਦੇ ਨੇ ਉਹ ਕੰਮ ਕਰ ਸਕਦੇ ਨੇ। ਉਹ ਤੁਹਾਨੂੰ ਉਹਨਾਂ ਦਾ ਜਿਹੜਾ 4-6 ਘੰਟੇ ਜਿਹੜਾ ਖਾਸ ਤੌਰ ਤੇ ਖਾਸ ਮੌਕਿਆਂ ਦੇ ਉੱਤੇ, ਜੇ ਤੁਸੀਂ ਜਾਂ ਇਧਰ ਸੰਡੇ ਹੈ ਉਧਰ ਜੁਮੇ ਵਾਲੇ ਦਿਨ ਹੈ, ਇਹ ਟਲਣਾ ਨਹੀਂ ਹੈ ਕੰਮ। ਇਹ ਨਫ਼ਰਤ ਦੀ ਅੱਗ ਚਾਰ ਚੁਫੇਰੇ ਇਹਨਾਂ ਤਾਕਤਾਂ ਨੇ ਫੈਲਾਈ ਹੋਈ ਹੈ। ਔਰ ਨਫ਼ਰਤ ਜਿਹੜੀ ਹੈ ਉਹ ਬੰਦੇ ਨੂੰ ਤਾਂ ਖਾਂਦੀ ਹੈ, ਪਰ ਇਹ ਜਦੋਂ ਕੌਮਾਂ ਦੀ ਜਾਂ ਕਿਸੇ ਸੁਸਾਇਟੀ ਦੀਆਂ ਜਿਹੜੀਆਂ ਰਗਾਂ ਦੇ ਵਿੱਚ ਵੜ ਜਾਂਦੀ ਹੈ, ਉਹਨਾਂ ਦੀਆਂ ਨਸਾਂ ਦੇ ਵਿੱਚ, ਬਲੱਡ ਦੇ ਵਿੱਚ ਵੜ ਜਾਂਦੀ ਹੈ। ਔਰ ਇਹ ਰੇਸਿਜ਼ਮ, ਇਹਨਾਂ ਸਭ ਦਾ ਪਿਓ ਜਿਹੜਾ ਹੈ ਜ਼ੀਨੋਫੋਬੀਆ, ਇਸਲਾਮੋਫੋਬੀਆ ਦਾ, ਇਹ ਤਾਂ ਸਦੀਆਂ ਤੋਂ ਜਿਹੜਾ ਉਹ ਇਹ ਜਿਹੜਾ ਰਗਾਂ ਦੇ ਵਿੱਚ, ਖੂਨ ਦੇ ਵਿੱਚ ਵੜਿਆ ਹੋਇਆ ਹੈ, ਕਿਉਂਕਿ ਇਹ ਹਮੇਸ਼ਾ ਹੀ ਇਸ ਕਿਸਮ ਦਾ ਇਧਰ ਵਾਈਟ ਮੈਨ ਦੀ ਸੁਪੀਰੀਅਰਿਟੀ ਦਾ ਰਿਹਾ। ਔਰ ਇਹੀ ਨਫ਼ਰਤ ਦੀ ਅੱਗ ਅਸੀਂ ਦੇਖਦੇ ਹਾਂ ਭਾਰਤ ਜਿੱਥੇ 1 ਬਿਲੀਅਨ 300 ਮਿਲੀਅਨ ਲੋਕ ਰਹਿੰਦੇ ਨੇ, ਉੱਥੇ ਬ੍ਰਾਹਮਣਵਾਦ ਦਾ, ਬ੍ਰਾਹਮਣ ਚ ਉੱਪਰ ਬੈਠਾ, ਗੋਰਾ ਰੰਗ ਜਿਹੜਾ ਔਰ ਲੰਬਾ ਨੱਕ, ਔਰ ਬਾਕੀ ਜਿਹੜੇ ਨੇ ਸ਼ੂਦਰ ਔਰ ਮੁਸਲਮਾਨ, ਈਸਾਈ, ਮਲੇਚ, ਸਿੱਖ ਵੈਸੇ ਹੀ ਆਤੰਕਵਾਦੀ, ਉਗਰਵਾਦੀ, ਅਲਗਾਵਵਾਦੀ ਬਣਾਏ ਹੋਏ ਨੇ। ਔਰ ਉੱਥੇ ਉਹਨਾਂ ਨੇ ਉਹ ਨਫ਼ਰਤ ਦੇ ਹਿੰਦੂ ਤੋਂ ਵੀ ਫੁੱਟ ਸ਼ੋਲਜਰ ਕ੍ਰੀਏਟ ਕੀਤੇ ਹੋਏ ਨੇ। ਉਹਨਾਂ ਨੂੰ ਕੋਈ ਸ਼ਰਮ ਨਹੀਂ ਹੁੰਦੀ ਜਾਂ ਉਹਨਾਂ ਦੀ ਜ਼ਮੀਰ ਦੇ। ਅਦਰਵਾਈਜ਼ ਜਦੋਂ ਤੁਸੀਂ ਕਿਸੇ ਨੂੰ ਮਾਰਦੇ ਹੋ, ਕਿਸੇ ਨੂੰ ਚਪੇੜ ਵੀ ਮਾਰੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਆਪਣਾ ਅੰਦਰ ਤੁਹਾਨੂੰ ਕਹਿੰਦਾ ਵੀ ਇਹ ਤੂੰ ਕੀ ਕਰ ਰਿਹਾ। ਲੇਕਿਨ ਜਦੋਂ ਤੁਸੀਂ ਨਫ਼ਰਤ ਦੇ ਵਿੱਚ ਇਹ ਜਸਟੀਫਾਈ ਕਰ ਲੈਂਦੇ ਹੋ ਆਪਣੇ ਆਪ ਨੂੰ ਕਿ ਨਹੀਂ, ਹਰ ਮੁਸਲਮਾਨ ਮਾਰੇ ਜਾਣ ਦੇ ਕਾਬਲ ਹੈ, ਹਰ ਸਿੱਖ ਮਾਰੇ ਜਾਣ। ਨਵੰਬਰ 84 ਕੀ ਸੀ? ਬੇਗੁਨਾਹ ਛੋਟੇ ਛੋਟੇ ਬੱਚਿਆਂ ਨੂੰ ਚੁੱਕ ਕੇ ਰੋਸਟ ਕਰ ਦੇਣਾ ਗੈਸਾਂ ਤੇ, ਗਲਾਂ 'ਚ ਟਾਇਰ ਪਾ ਕੇ ਸਾੜਨਾ, ਗੈਂਗ ਰੇਪ ਔਰਤਾਂ ਨਾਲ ਕਰਨਾ, ਔਰ ਉਹ ਸੜ ਰਿਹਾ ਟਾਇਰ ਦੇ ਨਾਲ, ਚਾਰ ਚਫੇਰੇ ਅੱਗ ਮਚੀ ਹੋਈ ਹੈ, ਤਾੜੀਆਂ ਮਾਰ ਰਹੇ ਨੇ ਕਿ ਸਰਦਾਰ ਜੀ ਭੰਗੜਾ ਡਾਲ ਰਹੇ। ਇਹ ਨਫ਼ਰਤ ਹੁੰਦੀ ਹੈ ਕਿ ਨਫ਼ਰਤ ਉਸ ਹੱਦ ਤੱਕ ਜਦੋਂ ਚਲੀ ਜਾਂਦੀ ਹੈ, ਉਦੋਂ ਤੁਹਾਨੂੰ ਚਾਰ ਚਫੇਰੇ ਜਿਹੜਾ ਉਹ ਜਿਹੜਾ ਮੌਤ ਦਾ ਜਿਹੜਾ ਨੰਗਾ ਨਾਚ ਹੈ ਉਹ ਵੀ ਤੁਹਾਨੂੰ ਜਿਹੜਾ ਉਹ ਪਲੇਸ਼ਰ ਦਿੰਦਾ। ਇਹੀ ਜਿਹੜਾ ਅੱਜ ਟ੍ਰੈਂਡ ਹੈ ਉਹ ਦੁਨੀਆ ਭਰ ਦੇ ਵਿੱਚ ਬਣਿਆ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਸਾਡੇ ਸਟੂਡੀਓ 'ਚ ਇਹ ਸਾਰੀ ਅੱਜ ਦੀ ਇਸ ਨਿਊਜ਼ੀਲੈਂਡ ਵਾਲਾ ਦੁਖਾਂਤ ਵੀ ਪਲੱਸ ਦੂਸਰਿਆਂ ਮਸਲਿਆਂ ਲਈ ਸਲੀਮ ਮਲਕ ਜੀ ਆਏ ਹੋਏ ਨੇ। ਔਰ 9:30 ਤੋਂ 10:30 ਤੱਕ ਸਪੈਸ਼ਲ ਪੈਨਲ ਡਿਸਕਸ਼ਨ ਜਿਹੜੇ ਪਿਛਲੇ ਹਫਤੇ ਦੇ ਮੁੱਦੇ ਨੇ, ਪਰ ਅੱਜ ਦੀ ਇਸ ਘਟਨਾ ਨੇ ਬਾਕੀ ਸਾਰਿਆਂ ਨੂੰ ਪਿੱਛੇ ਰੱਖ ਦਿੱਤਾ ਹੈ, ਉਸ ਦੇ ਉੱਤੇ ਵਿਚਾਰ ਚਰਚਾ ਹੋਏਗੀ। ਸੋ ਸਾਡੇ ਦਰਸ਼ਕ ਜੁੜੇ ਰਹਿਣ। ਔਰ ਅੱਜ ਹੀ 6 ਫਾਰ ਜਸਟਿਸ ਦੀ ਟੀਮ ਵੀ ਸਾਨੂੰ ਦੁਪਹਿਰੇ ਮਿਲਣ ਆਏ ਸੀ, ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਪੰਨੂ ਔਰ ਉਹਨਾਂ ਦੇ ਸਾਥੀ। ਔਰ ਕੱਲ ਅਸੀਂ ਇੱਕ ਪੈਨਲ ਡਿਸਕਸ਼ਨ ਬਾਅਦ ਦੁਪਹਿਰ
ਜਿਹੜੀ ਹੈ 3 ਵਜੇ ਤੋਂ ਬਾਅਦ ਸਟੂਡੀਓ ਦੇ ਵਿੱਚ ਹੀ ਉਹਨਾਂ ਦੇ ਨਾਲ ਰੱਖੀ ਹੈ ਜੀ ਔਰ ਉਹ ਅਸੀਂ ਲਾਈਵ ਜਿਹੜਾ ਹੈ YouTube Facebook ਔਰ ਬਾਕੀ ਡਿਵਾਈਸਿਸ ਤੇ ਵੀ ਹੋਏਗੀ। ਸੋ ਇੱਕ ਪ੍ਰੋਗਰਾਮ ਜਿਹੜਾ ਸਾਡੀ ਟੀਮ ਨੇ ਦਿੱਲੀ ਦੇ ਵਿੱਚ ਕਿਉਂਕਿ ਅੱਜ ਉਹ ਦਿਨ ਵੀ ਹੈ ਬਾਬਾ ਬਗੇਲ ਸਿੰਘ ਹੋਰਾਂ ਨੇ ਜਦੋਂ 1783 ਚ 15 ਮਾਰਚ ਨੂੰ ਜਿਹੜਾ ਹੈ ਉਹ ਦਿੱਲੀ ਫਤਿਹ ਕੀਤੀ ਸੀ। ਦਿੱਲੀ 17 ਵਾਰ ਜਿਹੜਾ ਹੈ ਉਹ ਸਿੱਖਾਂ ਦੇ ਜਥਿਆਂ ਨੇ ਉਸ ਦੇ ਉੱਤੇ ਜਿਹੜਾ ਕਬਜ਼ਾ ਕੀਤਾ। ਸੋ ਉਸ ਇੱਕ ਸਪੈਸ਼ਲ ਪ੍ਰੋਗਰਾਮ ਉਸ ਦੇ ਲਈ ਹੈ, ਉਹ ਕੱਲ ਜਿਹੜਾ ਰਾਤ ਜਿਹੜਾ 10 ਵਜੇ ਤੋਂ ਬਾਅਦ, ਕਿਉਂਕਿ ਲੰਬਾ ਪ੍ਰੋਗਰਾਮ ਹੈ 4 ਘੰਟੇ ਦਾ, ਉਹ ਸਾਡੇ ਦਰਸ਼ਕ ਦੇਖ ਸਕਣਗੇ। ਸੋ ਸਾਡੇ 9:30 ਤੋਂ 10:30 ਵਾਲੇ ਅੱਜ ਦੇ ਪੈਨਲ ਡਿਸਕਸ਼ਨ ਨੂੰ ਵੀ ਜ਼ਰੂਰ ਵਾਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਲੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-3770 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।